ਅਫਸੋਸ ਦੀ ਖਬਰ ਦੇ ਨਾਲ ਪੇਸ਼ੇ ਖਿਦਮਤ ਹਾਂ, ਤੁਹਾਡੇ ਸਾਹਮਣੇ ਰੂਬਰੂ ਹਾਂ, ਹਾਜ਼ਰ ਹਾਂ। ਔਰ ਉਹ ਖਬਰ ਹੈ ਕਿ ਪੰਜਾਬ ਦੇ ਮਹਾਨ ਸਿੰਗਰ, ਪੰਜਾਬੀ ਜ਼ੁਬਾਨ ਨੂੰ ਜਿਨ੍ਹਾਂ ਨੇ ਮਾਣ ਬਖਸ਼ਿਆ, ਪੰਜਾਬੀ ਦੇ ਫੋਕ ਸਿੰਗਰ ਸ਼ੌਕਤ ਅਲੀ ਖਾਨ ਸਾਹਿਬ, ਉਹ ਅੱਜ ਲਾਹੌਰ ਦੇ ਵਿੱਚ ਰੱਬ ਨੂੰ ਪਿਆਰੇ ਹੋ ਗਏ। ਸ਼ੌਕਤ ਅਲੀ ਖਾਨ ਸਾਹਿਬ ਪਿਛਲੇ ਕਾਫੀ ਅਰਸੇ ਤੋਂ, ਤਕਰੀਬਨ ਕੋਈ 2-2.5 ਸਾਲ ਤੋਂ ਉਹਨਾਂ ਨੂੰ ਕਾਫੀ ਜ਼ਿਆਦਾ ਲੀਵਰ ਦਾ ਮਸਲਾ, ਲਾਹੌਰ ਦੇ ਅੰਦਰ ਵੀ ਉਹਨਾਂ ਦੀ ਟ੍ਰੀਟਮੈਂਟ ਹੋਈ। ਉਸ ਤੋਂ ਬਾਅਦ ਸਿੰਧ ਦੇ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਕੋਈ ਪਿਛਲੇ ਸਾਲ ਵੀ ਹੋਇਆ। ਉਸ ਤੋਂ ਬਾਅਦ ਫਿਰ CMH ਹਸਪੀਟਲ ਲਾਹੌਰ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ। ਲੇਕਿਨ ਇਹ ਹੈ ਕਿ ਅੱਜ ਉਹਨਾਂ ਦੇ ਸਾਹ ਜਿਹੜੇ ਹਨ ਉਹ ਪੂਰੇ ਹੋਏ। ਇਹ ਮਹਾਨ ਗੁਲੂਕਾਰ ਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਫੋਕ, ਪੰਜਾਬੀ ਸਿੰਗਿੰਗ ਸਮਝੀ ਜਾਂਦੀ ਹੈ, ਉੱਥੇ ਉੱਥੇ ਸ਼ੌਕਤ ਅਲੀ ਖਾਨ ਸਾਹਿਬ ਨੂੰ ਲੋਕ ਜਾਣਦੇ ਹਨ। ਸ਼ੌਕਤ ਅਲੀ ਖਾਨ ਸਾਹਿਬ 60 ਦੀ ਦਹਾਈ ਦੇ ਵਿੱਚ ਇਹ ਮਸ਼ਹੂਰ ਹੁੰਦੇ। ਇਹਨਾਂ ਦੇ ਵੱਡੇ ਭਾਈ ਜਿਹੜੇ ਸੀ ਅਨੈਤ ਅਲੀ ਖਾਨ ਸਾਹਿਬ, ਜਿਨ੍ਹਾਂ ਨੇ ਛੱਲਾ ਗਾਇਆ ਸੀ ਔਰ ਉਹ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ, ਉਹਨਾਂ ਦੇ ਛੋਟੇ ਭਾਈ ਹੈ। ਔਰ ਫਿਰ ਇਹ 1963 ਦੇ ਵਿੱਚ ਇਹਨਾਂ ਦਾ ਪਹਿਲੀ ਦਫਾ ਗੀਤ ਜਿਹੜੇ ਸਨ ਉਹ ਲੈ ਗਏ ਇੱਕ ਪੰਜਾਬੀ ਮੂਵੀ ਦੇ ਵਿੱਚ। ਔਰ ਉਸ ਤੋਂ ਬਾਅਦ ਇਹਨਾਂ ਨੂੰ ਮਾਨਤਾ ਮਿਲੀ। ਫਿਰ ਇਹਨਾਂ ਨੇ ਜਿਹੜੇ ਇੱਕ ਸੂਫੀ ਕਲਾਮ ਗਾਇਆ, ਉਹ ਬਹੁਤ ਵੱਡੀ ਪੱਧਰ 'ਤੇ ਇਹਨਾਂ ਦਾ ਸਰਾਇਆ ਗਿਆ। ਅਗਰ ਅਸੀਂ ਦੇਖੀਏ ਤਾਂ ਹੀਰ ਸਿੰਗਿੰਗ ਇਹਨਾਂ ਦੀ ਬਹੁਤ ਜ਼ਿਆਦਾ ਮਸ਼ਹੂਰ ਹੋਈ, ਲੇਕਿਨ ਹੀਰ ਸਿੰਗਿੰਗ ਤੋਂ ਵੀ ਜ਼ਿਆਦਾ ਇਹਨਾਂ ਦਾ ਜਿਹੜਾ ਕਲਾਮ ਮਸ਼ਹੂਰ ਹੋਇਆ ਉਹ ਮੀਆਂ ਮੁਹੰਮਦ ਬਖਸ਼ ਦਾ ਜਿਹੜਾ ਸਾਰਾ ਇਹਨਾਂ ਨੇ ਕਲਾਮ ਗਾਇਆ, ਉਹ 2 ਵਾਲੀਅਮ ਜਿਹੜੇ ਇਹਨਾਂ ਦੇ ਹਨ ਉਹ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤੇ। ਫਿਰ ਅੱਗੇ ਅਸੀਂ ਆਉਂਦੇ ਹਾਂ, ਅਤੇ ਫਿਰ ਇਹ ਇੰਡੀਅਨ ਫਿਲਮ ਦੇ ਵਿੱਚ ਵੀ ਇਹਨਾਂ ਦੇ ਗਾਣੇ ਲੈ ਗਏ। ਔਰ ਇਹ ਸਦਾਰਤੀ ਅਵਾਰਡ ਜਿਹੜੇ ਪਾਕਿਸਤਾਨ ਦਾ ਹੈ ਉਹ ਵੀ ਇਹਨਾਂ ਨੂੰ ਮਿਲਾ। ਫਿਰ ਪ੍ਰਾਈਡ ਆਫ ਪੰਜਾਬ ਔਰ ਵਾਇਸ ਆਫ ਪੰਜਾਬ ਦੇ ਅਵਾਰਡ ਵੀ ਇਹਨਾਂ ਨੂੰ ਮਿਲੇ। ਪੰਜਾਬੀ ਗਾਇਕੀ ਦਾ ਸ਼ਾਇਦ ਹੀ ਇੱਕ ਐਸਾ ਅਵਾਰਡ ਹੋਵੇ ਜੋ ਇਹਨਾਂ ਦੇ ਨਾਮ ਨਾ ਹੋਇਆ ਹੋਵੇ। ਪੂਰੇ ਪੰਜਾਬ ਨੂੰ ਫਖਰ ਸੀ। ਇਹਨਾਂ ਦਾ ਇੱਕ ਆਪਣਾ ਹੀ ਸ਼ੇਰ ਹੈ। ਪੰਜਾਬ ਦੇ ਨਾਲ ਤੁਸੀਂ ਇਹਨਾਂ ਦੀ ਮੁਹੱਬਤ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਰੱਬਾ ਤੇਰੇ ਕੋਲ ਆਈਏ, ਨਹੀਂ ਕੋਈ ਸੁਰਖ ਗੁਲਾਬ ਹੋਵੇ, ਰੱਬਾ ਤੇਰੇ ਕੋਲ ਆਈਏ, ਸ਼ਾਲਾ ਉੱਥੇ ਵੀ ਪੰਜਾਬ ਹੋਵੇ। ਅਤੇ ਇੱਕ ਵੱਡੇ ਪੰਜਾਬੀ ਸੇਵਕ ਵੀ ਸਨ, ਜਿਨ੍ਹਾਂ ਤੁਸੀਂ ਦੇਖਿਆ ਹੋਵੇਗਾ ਬਹੁਤ ਸਾਰੇ ਦੋਸਤਾਂ ਨਾਲ ਕਿ 21 ਫਰਵਰੀ ਨੂੰ ਇਹ ਹਮੇਸ਼ਾ ਸਾਡੇ ਨਾਲ ਖੜੇ ਹੁੰਦੇ ਸੀ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ। ਔਰ ਉੱਥੇ ਜਿਹੜੀ ਅਸੀਂ ਡਿਮਾਂਡ ਕਰਦੇ ਸੀ ਕਿ ਸਾਡੀ ਲੈਂਗੁਏਜ ਨੂੰ ਪੜ੍ਹਾਇਆ ਜਾਵੇ, ਇਸ ਨੂੰ ਮਾਨਤਾ, ਇੱਜ਼ਤ, ਇਤਰਾਮ ਦਿੱਤਾ ਜਾਵੇ, ਉੱਥੇ ਸਾਡੇ ਨਾਲ ਖੜੇ ਹੁੰਦੇ ਸੀ। ਕਦੇ ਇਹਨਾਂ ਦੇ ਜ਼ਿਹਨ ਦੇ ਵਿੱਚ ਇਹ ਸੋਚ ਨਹੀਂ ਆਈ ਕਿ ਬਹੁਤ ਲੈਵਲ ਦਾ ਮੈਂ ਸਿੰਗਰ ਹਾਂ, ਪੂਰੀ ਦੁਨੀਆ ਮੈਨੂੰ ਜਾਣਦੀ ਹੈ। ਜਿਵੇਂ ਰੋਡ 'ਤੇ ਅਸੀਂ ਖੜੇ ਹੁੰਦੇ ਸੀ, ਸਾਡੇ ਨਾਲ ਇਹ ਵੀ ਖੜੇ ਹੁੰਦੇ ਸਨ। ਹਮੇਸ਼ਾ ਪੰਜਾਬੀਅਤ ਦੀ ਗੱਲ ਕਰਦੇ ਰਹੇ, ਹਮੇਸ਼ਾ ਸੂਫੀ ਨਜ਼ਰੀਏ ਦੀ ਗੱਲ ਕਰਦੇ ਰਹੇ। ਲੇਕਿਨ ਜਿਵੇਂ ਕਿ ਹਰ ਸ਼ਖਸ ਜਿਹੜਾ ਇੱਥੇ ਜੰਮਾ ਹੈ, ਜਿਹੜਾ ਇੱਥੇ ਜਾਇਆ ਹੈ, ਉਸ ਨੂੰ ਅਗਲੇ ਜਹਾਨ ਜਾਣਾ ਹੈ। ਅਤੇ ਮੀਆਂ ਮੁਹੰਮਦ ਬਖਸ਼ ਵੀ ਜਗ੍ਹਾ ਜਗ੍ਹਾ 'ਤੇ ਆਪਣੀ ਪੋਇਟਰੀ ਦੇ ਵਿੱਚ ਵਰਤਿਆ ਹੈ ਕਿ ਜੋ ਜੰਮਿਆ ਉਸ ਮਰਨਾ, ਅਤੇ ਜੋ ਜੰਮਿਆ ਹੈ ਉਸ ਨੇ ਫਿਰ ਅੱਗੇ ਜਾਣਾ ਹੈ। ਲੇਕਿਨ ਹਯਾਤੀ ਜਿਹੜੀ ਹੈ ਉਹ ਸ਼ੌਕਤ ਅਲੀ ਸਾਹਿਬ ਜੀ ਅਗਰ ਗੁਜ਼ਰੇ ਆਪਣੀ ਧਰਤੀ ਦੇ ਨਾਲ ਮੁਹੱਬਤ ਦੇ ਵਿੱਚ, ਇਸ ਫਨ ਦੇ ਵਿੱਚ, ਇਸ ਗਾਇਕੀ ਦੇ ਵਿੱਚ, ਅਤੇ ਫਿਰ ਦੁਨੀਆ ਤੁਹਾਨੂੰ ਹਮੇਸ਼ਾ ਯਾਦ ਰੱਖਦੀ ਹੈ। ਅਜੇ ਜਨਾਜ਼ੇ ਦਾ ਐਲਾਨ ਨਹੀਂ ਹੋਇਆ, ਜਿਵੇਂ ਹੀ ਜਨਾਜ਼ੇ ਦਾ ਐਲਾਨ ਹੋਏਗਾ ਅਤੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਦੋਸਤਾਂ ਨੂੰ ਪੋਸਟਾਂ ਰਾਹੀਂ, ਇਸ ਤਰ੍ਹਾਂ ਦੀ ਵੀਡੀਓਜ਼ ਰਾਹੀਂ ਤੁਹਾਨੂੰ ਅਸੀਂ ਇਨਫਾਰਮ ਕਰ ਪਾਈਏ। ਲੇਕਿਨ ਸਾਰੇ ਤੁਸੀਂ ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਹੋ, ਸਾਰਿਆਂ ਅੱਗੇ ਇੱਕ ਬੇਨਤੀ ਹੈ, ਇੱਕ ਦਰਖਾਸਤ ਹੈ ਕਿ ਸ਼ੌਕਤ ਅਲੀ ਸਾਹਿਬ ਲਈ ਦੁਆ ਤੁਸੀਂ ਲਾਜ਼ਮੀ ਕਰਿਓ ਕਿ ਇੱਕ ਵੱਡਾ ਇਨਸਾਨ ਹੈ ਸਾਡੇ ਤੋਂ ਟੁਰਿਆ, ਜਿਨ੍ਹਾਂ 'ਤੇ ਪੂਰੀ ਪੰਜਾਬੀਅਤ ਨੂੰ, ਪੂਰੀ ਦੁਨੀਆ ਨੂੰ ਹਮੇਸ਼ਾ ਮਾਣ ਰਿਹਾ ਔਰ ਮਾਣ ਰਹੇ।